5 ਨਵੰਬਰ ਸੰਨ 2019 ਗੁਰਪ੍ਰੀਤ ਸਿੰਘ ਪੰਜਾਬੀ ਰੇਡੀਓ USA ਤੇ ਅਪਡੇਟ ਕੈਨੇਡਾ ਲੈ ਕੇ ਹਾਜ਼ਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਖਾਸ ਖਬਰਾਂ। ਐਲਿਜ਼ਬeth ਮੇ ਵੱਲੋਂ ਗ੍ਰੀਨ ਪਾਰਟੀ ਦੀ ਲੀਡਰਸ਼ਿਪ ਛੱਡਣ ਦਾ ਐਲਾਨ। ਕੈਨੇਡਾ ਦੇ ਹਸਪਤਾਲਾਂ ਵਿੱਚ ਅੰਗਰੇਜ਼ੀ ਨਾ ਬੋਲ ਸਕਣ ਵਾਲੇ ਮਰੀਜ਼ਾਂ ਨੂੰ ਅਨੇਕਾਂ ਕਿਸਮ ਦੀਆਂ ਮੁਸ਼ਕਲਾਂ। ਕਿਸ਼ਨਰ ਦੇ ਘਰ ਵਿੱਚੋਂ ਭਾਰੀ ਮਾਤਰਾ ਵਿੱਚ ਬੰਦੂਕਾਂ ਤੇ ਅਸਲਾ ਬਰਾਮਦ। ਹੁਣ ਖਬਰਾਂ ਦਾ ਵਿਸਥਾਰ। ਐਲਿਜ਼ਬeth ਮੇ ਨੇ ਗ੍ਰੀਨ ਪਾਰਟੀ ਦੀ ਲੀਡਰਸ਼ਿਪ ਛੱਡਣ ਦਾ ਐਲਾਨ ਕਰ ਦਿੱਤਾ ਹੈ। ਹਾਲ ਹੀ ਵਿੱਚ ਹੋਈਆਂ ਫੈਡਰਲ ਚੋਣਾਂ ਵਿੱਚ ਗ੍ਰੀਨ ਪਾਰਟੀ ਕੋਈ ਕਰਤੱਵ ਨਹੀਂ ਸੀ ਵਿਖਾ ਸਕੀ। ਭਾਵੇਂ ਐਲਿਜ਼ਬeth ਮੇ ਦੀ ਅਗਵਾਈ ਦੇ ਵਿੱਚ ਗ੍ਰੀਨ ਪਾਰਟੀ ਨੇ 3 ਸੀਟਾਂ ਹਾਸਲ ਕੀਤੀਆਂ ਸਨ, ਪਰੰਤੂ ਇਹ ਕਾਫੀ ਨਹੀਂ ਸੀ। ਗ੍ਰੀਨ ਪਾਰਟੀ ਤੇ ਐਲਿਜ਼ਬeth ਮੇ ਨੂੰ ਇਸ ਤੋਂ ਵੱਧ ਸੀਟਾਂ ਹਾਸਲ ਕਰਨ ਦੀ ਆਸ ਸੀ, ਜਿਹੜੀ ਫੈਡਰਲ ਚੋਣਾਂ ਵਿੱਚ ਟੁੱਟ ਗਈ ਸੀ, ਜਿਸ ਤੋਂ ਪਿੱਛੋਂ ਐਲਿਜ਼ਬeth ਮੇ ਤੇ ਅੰਦਰੂਨੀ ਤੌਰ ਤੇ ਲੀਡਰਸ਼ਿਪ ਤੋਂ ਲਾਂਭੇ ਹੋਣ ਦਾ ਦਬਾਅ ਲਗਾਤਾਰ ਵਧ ਰਿਹਾ ਸੀ। ਇਸ ਦੇ ਮੱਦੇਨਜ਼ਰ ਮੇ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਲੀਡਰ ਨਹੀਂ ਰਹੇਗੀ। ਉਸ ਦਾ ਕਹਿਣਾ ਹੈ ਕਿ ਉਹ ਪਾਰਲੀਮੈਂਟ ਵਿੱਚ ਫਿਲਹਾਲ ਪਾਰਟੀ ਦੀ ਅਗਵਾਈ ਕਰਦੀ ਰਹੇਗੀ, ਪਰੰਤੂ ਨਵੇਂ ਲੀਡਰ ਦੇ ਲਈ ਹੁਣ ਤੋਂ ਹੀ ਚੋਣ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਕੈਨੇਡਾ ਦੇ ਹਸਪਤਾਲਾਂ ਵਿੱਚ ਅੰਗਰੇਜ਼ੀ ਨਾ ਬੋਲ ਸਕਣ ਵਾਲੇ ਮਰੀਜ਼ਾਂ ਨੂੰ ਅਨੇਕਾਂ ਕਿਸਮ ਦੀਆਂ ਮੁਸ਼ਕਲਾਂ ਆਉਂਦੀਆਂ ਨੇ ਅਤੇ ਇਹ ਮਰੀਜ਼ ਅਕਸਰ ਆਪਣੀਆਂ ਸਮੱਸਿਆਵਾਂ ਦੱਸਣ ਵਿੱਚ ਨਾਕਾਮ ਹੁੰਦੇ ਨੇ। ਇਸ ਦਾ ਵੱਡਾ ਕਾਰਨ ਇਹ ਹੈ ਕਿ ਹਸਪਤਾਲਾਂ ਵੱਲੋਂ ਉਹਨਾਂ ਨੂੰ 2 ਭਾਸ਼ੀਏ ਨਹੀਂ ਮੁਹੱਈਆ ਕੀਤੇ ਜਾਂਦੇ। 2 ਭਾਸ਼ੀਏ ਨਾ ਹੋਣ ਕਰਕੇ ਉਹਨਾਂ ਨੂੰ ਕਈ ਕਿਸਮ ਦੀਆਂ ਮੁਸ਼ਕਲਾਂ ਆਉਂਦੀਆਂ ਨੇ ਅਤੇ ਅਕਸਰ ਆਂਢ ਗੁਆਂਢ ਦੇ ਲੋਕਾਂ ਉੱਤੇ ਨਿਰਭਰ ਹੋਣਾ ਪੈਂਦਾ ਹੈ। ਖਾਸ ਤੌਰ 'ਤੇ ਦੇਸੀ ਭਾਈਚਾਰੇ ਦੇ ਬਜ਼ੁਰਗ ਲੋਕਾਂ ਨੂੰ ਇਸ ਸੰਬੰਧ ਵਿੱਚ ਕਾਫੀ ਦਿੱਕਤਾਂ ਆ ਰਹੀਆਂ ਨੇ। ਇਸ ਬਾਰੇ ਵਿੱਚ ਟੋਰਾਂਟੋ ਸਥਿਤ ਭਾਰਤੀ ਮੂਲ ਦੀ ਡਾਕਟਰ ਸ਼ੇਲ ਰਾਵਲ ਨੇ ਇੱਕ ਅਹਿਮ ਰਿਪੋਰਟ ਜਾਰੀ ਕੀਤੀ ਹੈ। ਰਿਪੋਰਟ ਵਿੱਚ ਦੱਸਿਆ ਗਿਆ ਕਿ ਕਿਵੇਂ 2 ਭਾਸ਼ੀਆਂ ਦੀ ਘਾਟ ਹੋਣ ਕਰਕੇ ਇਹਨਾਂ ਮਰੀਜ਼ਾਂ ਨੂੰ ਅਨੇਕਾਂ ਕਿਸਮ ਦੀਆਂ ਮੁਸ਼ਕਲਾਂ ਆਉਂਦੀਆਂ ਨੇ। ਨਾ ਤਾਂ ਉਹਨਾਂ ਨੂੰ ਮੁਆਇਨੇ ਵੇਲੇ ਪੂਰੀ ਮਦਦ ਮਿਲਦੀ ਹੈ ਅਤੇ ਨਾ ਹੀ ਡਾਕਟਰਾਂ ਨੂੰ ਆਪਣੀਆਂ ਸਮੱਸਿਆਵਾਂ ਦੱਸਣ ਦੇ ਸੰਬੰਧ ਵਿੱਚ। ਕਿਸ਼ਨਰ ਦੇ ਘਰ 'ਤੇ ਛਾਪਾ ਮਾਰਿਆ ਗਿਆ ਅਤੇ ਵੱਡੀ ਮਾਤਰਾ ਵਿੱਚ ਬੰਦੂਕਾਂ ਤੇ ਅਸਲਾ ਬਰਾਮਦ ਕੀਤੇ ਗਏ ਨੇ। ਇਸ ਘਰ ਵਿੱਚੋਂ ਘੱਟੋ ਘੱਟ 250 ਬੰਦੂਕਾਂ ਬਰਾਮਦ ਕੀਤੀਆਂ ਗਈਆਂ ਨੇ ਅਤੇ ਇਸ ਤੋਂ ਇਲਾਵਾ 2 ਲੱਖ ਦੇ ਕਰੀਬ ਗੋਲੀ ਸਿੱਕਾ ਬਰਾਮਦ ਕੀਤਾ ਗਿਆ ਹੈ ਅਤੇ ਹੱਥ ਗੋਲੇ ਵੀ ਲੱਭੇ ਗਏ ਨੇ ਅਤੇ 57 ਸਾਲਾ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਟੋਰਾਂਟੋ ਦੇ ਵਿੱਚ ਇੱਕ ਸਟ੍ਰਿਪ ਕਲੱਬ ਦੇ ਬਾਹਰ ਗੋਲੀ ਚੱਲੀ ਹੈ ਅਤੇ ਇੱਕ ਵਿਅਕਤੀ ਦੀ ਮੌਤ ਹੋਈ ਹੈ। ਇਹ ਘਟਨਾ ਐਟੋਬਿਕੋਕ ਰਾਤਰੀ ਕਲੱਬ ਦੇ ਬਾਹਰ ਵਾਪਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਵਿਅਕਤੀ ਨੇ ਗੱਡੀ ਵਿੱਚ ਆ ਕੇ ਇੱਕ ਹੋਰ ਵਿਅਕਤੀ 'ਤੇ ਗੋਲੀਆਂ ਨਾਲ ਵਾਰ ਕਰ ਦਿੱਤਾ, ਜਿਸ ਤੋਂ ਪਿੱਛੋਂ ਉਕਤ ਵਿਅਕਤੀ ਜ਼ਖਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ, ਜਿੱਥੇ ਪਹੁੰਚ ਕੇ ਉਸਨੇ ਦਮ ਤੋੜ ਦਿੱਤਾ ਹੈ ਅਤੇ ਹਮਲਾਵਰ ਮੌਕੇ ਤੋਂ ਫਰਾਰ ਹੋਣ ਵਿੱਚ ਸਫਲ ਹੋਇਆ ਹੈ ਅਤੇ ਮਾਮਲੇ ਦੀ ਪੜਤਾਲ ਜਾਰੀ ਹੈ। ਮੌਂਟਰੀਆਲ ਦੇ ਲਾਵਲ ਇਲਾਕੇ ਵਿੱਚ ਇੱਕ ਸਿਆਹ ਮੂਲ ਦੇ ਵਿਅਕਤੀ ਨਾਲ ਪੁਲਿਸ ਵੱਲੋਂ ਨਸਲੀ ਵਿਤਕਰੇ ਦਾ ਮਾਮਲਾ ਪ੍ਰਕਾਸ਼ ਵਿੱਚ ਆਇਆ ਹੈ। ਯੈਵਨਸ ਬਿਓਡਨ ਨਾਂ ਦੇ ਇਸ ਵਿਅਕਤੀ ਨੂੰ ਫਰਵਰੀ ਮਹੀਨੇ ਵਿੱਚ ਪੁਲਿਸ ਨੇ ਬਿਨਾਂ ਗੱਲੋਂ ਰੋਕ ਲਿਆ ਸੀ। ਦਰਅਸਲ ਉਹ ਕਿਸੇ ਹੋਰ ਦੀ ਗੱਡੀ ਚਲਾ ਰਿਹਾ ਸੀ। ਉਹ ਜਿਸ ਔਰਤ ਦੀ ਗੱਡੀ ਚਲਾ ਰਹੀ ਸੀ ਉਸ ਦੇ ਨਾਲ ਹੀ ਸਫ਼ਰ ਕਰ ਰਹੀ ਸੀ। ਪੁਲਿਸ ਨੇ ਇਹ ਸੋਚ ਕੇ ਉਸ ਨੂੰ ਰੋਕ ਲਿਆ ਕਿ ਉਹ ਗੱਡੀ ਉਸ ਦੀ ਨਹੀਂ ਹੈ। ਨਾਲ ਬੈਠੀ ਔਰਤ ਨੇ ਬਾਰ-ਬਾਰ ਕਿਹਾ ਕਿ ਇਹ ਗੱਡੀ ਉਸ ਦੀ ਮਰਜ਼ੀ ਨਾਲ ਚਲਾ ਰਿਹਾ ਹੈ। ਫਿਰ ਵੀ ਪੁਲਿਸ 'ਤੇ ਕੋਈ ਅਸਰ ਨਹੀਂ ਹੋਇਆ ਅਤੇ ਪੁਲਿਸ ਉਸ ਤੋਂ ਪੁੱਛਗਿੱਛ ਕਰਦੀ ਰਹੀ। ਯੈਵਨਸ ਬਿਓਡਨ ਦਾ ਕਹਿਣਾ ਸੀ ਕਿ ਕਿਉਂਕਿ ਉਹ ਸਿਆਹ ਨਸਲ ਦਾ ਹੈ, ਇਸ ਕਰਕੇ ਜਾਣਬੁੱਝ ਕੇ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਉਸਨੇ ਸਿੱਧੇ ਤੌਰ 'ਤੇ ਕਿਹਾ ਕਿ ਪੁਲਿਸ ਉਸ ਨਾਲ ਨਸਲਵਾਦ ਕਰ ਰਹੀ ਹੈ, ਜਿਸ ਵਿੱਚੋਂ ਤੈਸ਼ ਵਿੱਚ ਆਏ ਅਫਸਰਾਂ ਨੇ ਉਸ ਨੂੰ ਟਿਕਟ ਦੇ ਦਿੱਤਾ ਸੀ। ਇਹ ਟਿਕਟ ਉਸ ਬਾਈਲਾਅ ਤਹਿਤ ਦਿੱਤਾ ਗਿਆ ਸੀ, ਜਿਸ ਦੇ ਤਹਿਤ ਪੁਲਿਸ ਨਾਲ ਬਦਸਲੂਕੀ ਕਰਨ ਵਾਲਿਆਂ ਨੂੰ ਇਹ ਟਿਕਟਾਂ ਜਾਰੀ ਕੀਤੀਆਂ ਜਾ ਸਕਦੀਆਂ ਨੇ। ਅਖੀਰ ਇਹ ਮਾਮਲਾ ਲਾਵਲ ਇਲਾਕੇ ਦੀ ਮਿਊਨਿਸਪਲ ਅਦਾਲਤ ਵਿੱਚ ਚਲਾ ਗਿਆ ਸੀ। ਅਦਾਲਤ ਦੇ ਜੱਜ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਮਾਮਲਾ ਪੂਰੀ ਤਰ੍ਹਾਂ ਸ਼ੱਕੀ ਸੀ ਅਤੇ ਪੁਲਿਸ ਦੀ ਪੂਰੀ ਕਾਰਵਾਈ ਸ਼ੱਕ ਦੇ ਘੇਰੇ ਵਿੱਚ ਹੈ, ਜਿਸ ਤੋਂ ਪਿੱਛੋਂ ਉਸ ਦੀ ਟਿਕਟ ਮਾਫ ਕਰ ਦਿੱਤੀ ਗਈ ਹੈ। ਚੇਤੇ ਰਹੇ, ਕੁਬੈਕ ਦੇ ਵਿੱਚ ਸਿਆਹ ਨਸਲ ਦੇ ਲੋਕਾਂ ਨੂੰ ਪੁਲਿਸ ਵੱਲੋਂ ਅਕਸਰ ਰੋਕ ਕੇ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਅਤੇ ਇਹ ਮਾਮਲਾ ਲੰਮੇ ਸਮੇਂ ਤੋਂ ਸੁਰਖੀਆਂ ਵਿੱਚ ਹੈ ਅਤੇ ਤਾਜ਼ਾ ਘਟਨਾ ਤੋਂ ਪਿੱਛੋਂ ਇੱਕ ਵਾਰ ਫਿਰ ਸਿਆਹ ਨਸਲ ਦੇ ਲੋਕਾਂ ਵਿੱਚ ਭਾਰੀ ਰੋਸ ਹੈ। 6 ਦਸੰਬਰ ਦੇ ਕਤਲੇਆਮ ਦੇ ਸੰਬੰਧ ਵਿੱਚ ਬਣੀ ਯਾਦਗਾਰ ਦੀ ਸ਼ਬਦਾਵਲੀ ਨੂੰ ਸੋਧਿਆ ਜਾ ਰਿਹਾ ਹੈ। ਚੇਤੇ ਰਹੇ, 6 ਦਸੰਬਰ 1999 ਨੂੰ ਮੌਂਟਰੀਆਲ ਦੇ ਵਿੱਚ ਔਰਤਾਂ ਨੂੰ ਨਫ਼ਰਤ ਕਰਨ ਵਾਲੇ ਇੱਕ ਵਿਅਕਤੀ ਨੇ 14 ਔਰਤਾਂ ਨੂੰ ਮਾਰ ਮੁਕਾਇਆ ਸੀ। ਉਹਨਾਂ ਔਰਤਾਂ ਦੀ ਯਾਦ ਵਿੱਚ ਇੱਕ ਸਮਾਰਕ ਬਣਿਆ ਹੋਇਆ ਹੈ। ਸਮਾਰਕ ਦੀ ਸ਼ਬਦਾਵਲੀ 'ਤੇ ਸਿਰਫ ਇਹੀ ਲਿਖਿਆ ਗਿਆ ਹੈ ਕਿ 6 ਦਸੰਬਰ ਨੂੰ ਇੱਕ ਦੁਖਦਾਈ ਘਟਨਾ ਵਾਪਰੀ ਸੀ ਅਤੇ ਆਲੋਚਕਾਂ ਦਾ ਕਹਿਣਾ ਸੀ ਕਿ ਇਹ ਕਾਫੀ ਨਹੀਂ, ਇਸ ਵਿੱਚ ਸੁਧਾਈ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਦੇ ਮੱਦੇਨਜ਼ਰ ਹੁਣ ਸ਼ਬਦਾਵਲੀ ਸੋਧ ਦਿੱਤੀ ਗਈ ਹੈ ਅਤੇ ਉਸ ਵਿੱਚ ਇਸ ਗੱਲ ਨੂੰ ਸ਼ਾਮਲ ਕੀਤਾ ਗਿਆ ਹੈ ਕਿ ਇਹ ਹਿੰਸਾ ਔਰਤਾਂ ਦੇ ਖਿਲਾਫ ਸਿੱਧਤ ਸੀ ਅਤੇ ਇਹ ਸਾਰਾ ਕਾਰਾ ਕਰਨ ਵਾਲਾ ਵਿਅਕਤੀ ਔਰਤਾਂ ਨੂੰ ਨਫ਼ਰਤ ਕਰਦਾ ਸੀ ਅਤੇ ਹੁਣ ਨਵੇਂ ਸਮਾਰਕ ਦੀ ਘੁਣ ਚੁਕਾਈ 6 ਦਸੰਬਰ ਨੂੰ ਕੀਤੀ ਜਾਵੇਗੀ। ਵਿਨਿਪੈਗ ਦੇ ਇੱਕ ਰਾਤਰੀ ਕਲੱਬ ਵਿੱਚ ਮਾਰੇ ਗਏ ਵਿਅਕਤੀ ਦੀ ਸ਼ਨਾਖਤ ਕਰ ਲਈ ਗਈ ਹੈ। ਉਕਤ ਵਿਅਕਤੀ ਨੂੰ ਸ਼ਨੀਚਰਵਾਰ ਨੂੰ ਵੱਡੇ ਤੜਕੇ ਰਾਤਰੀ ਕਲੱਬ ਦੇ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਉਸ ਵਿਅਕਤੀ ਦੀ ਸ਼ਨਾਖਤ ਹੁਣ ਕਰ ਲਈ ਗਈ ਹੈ। ਮਰਨ ਵਾਲਾ ਜਮਸ਼ੇਦ ਵਹਾਬੀ ਸੀ, ਜਿਹੜਾ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਸੀ। ਅਜੇ ਤੱਕ ਕਿਸੇ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਮਾਮਲੇ ਦੀ ਪੜਤਾਲ ਜਾਰੀ ਹੈ ਅਤੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
ਐਲਬਰਟਾ ਨਾਲ ਜੁੜੀ ਫੈਡਰਲ ਲਿਬਰਲ ਪਾਰਟੀ ਦੀ ਵੱਡੇ ਕੱਦ ਵਾਲੀ ਆਗੂ ਐਨ ਮੈਕਲੀਲਨ ਨੂੰ ਪੱਛਮੀ ਸੂਬਿਆਂ ਸੰਬੰਧੀ ਟਰੂਡੋ ਸਰਕਾਰ ਦਾ ਸਲਾਹਕਾਰ ਨਿਯੁਕਤ ਕਰ ਦਿੱਤਾ ਗਿਆ ਹੈ। ਚੇਤੇ ਰਹੇ ਪੱਛਮੀ ਸੂਬਿਆਂ ਦੇ ਵਿੱਚ ਵੱਖਵਾਦੀਆਂ ਸੁਰਾਂ ਉੱਠਣੀਆਂ ਸ਼ੁਰੂ ਹੋ ਚੁੱਕੀਆਂ ਨੇ। ਖਾਸ ਤੌਰ ਤੇ ਫੈਡਰਲ ਚੋਣਾਂ ਵਿੱਚ ਸੱਜੇ ਪੱਖੀ ਟੋਰੀ ਪਾਰਟੀ ਦੀ ਹਾਰ ਤੋਂ ਪਿੱਛੋਂ ਇਹ ਸੁਰਾਂ ਹੋਰ ਵੀ ਤਿੱਖੀਆਂ ਹੋ ਗਈਆਂ ਨੇ। ਇਹਨਾਂ ਸੂਬਿਆਂ ਦੇ ਵਿੱਚ ਟੋਰੀ ਪਾਰਟੀ ਦਾ ਕਾਫੀ ਮਜ਼ਬੂਤ ਆਧਾਰ ਹੈ ਅਤੇ ਇਹਨਾਂ ਸੂਬਿਆਂ ਦੇ ਟੋਰੀ ਆਗੂਆਂ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਇਹਨਾਂ ਸੂਬਿਆਂ ਨਾਲ ਮਤਰੇਈ ਮਾਮਲਾ ਸਲੂਕ ਕਰਦੀ ਹੈ ਅਤੇ ਹਾਰਨ ਤੋਂ ਪਿੱਛੋਂ ਉਹਨਾਂ ਦੀਆਂ ਇਹ ਸੁਰਾਂ ਹੋਰ ਤਿੱਖੀਆਂ ਹੋਣੀ ਸ਼ੁਰੂ ਹੋ ਚੁੱਕੀਆਂ ਨੇ ਅਤੇ ਇਸ ਪੂਰੇ ਮਾਮਲੇ ਨਾਲ ਨਜਿੱਠਣ ਦੀ ਖਾਤਰ ਟਰੂਡੋ ਸਰਕਾਰ ਨੂੰ ਕਿਸੇ ਯੋਗ ਵਿਅਕਤੀ ਦੀ ਭਾਲ ਸੀ ਜਿਹੜਾ ਇੱਕ ਪੁਲ ਬਣ ਕੇ ਦੋਨਾਂ ਧਿਰਾਂ ਦੇ ਵਿਚਾਲੇ ਸਮਝੌਤਾ ਕਰਾ ਸਕੇ। ਲਿਹਾਜ਼ਾ ਐਨ ਮੈਕਲੀਲਨ ਦੀ ਚੋਣ ਕੀਤੀ ਗਈ ਹੈ ਅਤੇ ਉਹ ਪੱਛਮੀ ਸੂਬਿਆਂ ਦੀ ਤਰਫੋਂ ਟਰੂਡੋ ਦੀ ਵਿਸ਼ੇਸ਼ ਸਲਾਹਕਾਰ ਹੋਵੇਗੀ। ਉਹ ਪਿਛਲੇ ਸਮੇਂ ਦੇ ਵਿੱਚ ਲਿਬਰਲ ਸਰਕਾਰਾਂ ਵਿੱਚ ਅਹਿਮ ਅਹੁਦਿਆਂ 'ਤੇ ਰਹਿ ਚੁੱਕੀ ਹੈ। ਉਹ ਜੌਨ ਕ੍ਰੈਚਨ ਅਤੇ ਪੌਲ ਮਾਰਟਿਨ ਵਰਗੇ ਲਿਬਰਲ ਪ੍ਰਧਾਨ ਮੰਤਰੀਆਂ ਦੀਆਂ ਸਰਕਾਰਾਂ ਦੇ ਵਿੱਚ ਮੰਤਰੀ ਰਹਿ ਚੁੱਕੀ ਹੈ। ਵੈਨਕੂਵਰ ਇਲਾਕੇ ਵਿੱਚ ਇੱਕ ਵਿਅਕਤੀ ਨੂੰ ਸਕੂਲ ਜ਼ੋਨ ਦੇ ਵਿੱਚ 142 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਕਾਰ ਉਠਾਉਣ ਲਈ ਕਾਬੂ ਕੀਤਾ ਗਿਆ ਹੈ ਅਤੇ ਉਸ ਦੀ ਗੱਡੀ ਨੂੰ ਜ਼ਬਤ ਕਰ ਲਿਆ ਗਿਆ ਹੈ। ਇਸ ਇਲਾਕੇ ਦੇ ਵਿੱਚ ਨਿਰਧਾਰਿਤ ਰਫ਼ਤਾਰ ਬਹੁਤ ਘੱਟ ਸੀ ਅਤੇ ਮੰਨਿਆ ਜਾਂਦਾ ਹੈ ਕਿ ਉਹ ਨਿਰਧਾਰਿਤ ਰਫ਼ਤਾਰ ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਵੱਧ ਰਫ਼ਤਾਰ ਨਾਲ ਗੱਡੀ ਨਠਾ ਰਿਹਾ ਸੀ, ਜਿਸ ਕਾਰਨ ਉਸ ਦੀ ਗੱਡੀ ਨੂੰ ਜ਼ਬਤ ਕਰ ਲਿਆ ਗਿਆ ਹੈ। ਵੈਨਕੂਵਰ ਵਿੱਚ ਵਾਪਰੀ ਛੁਰੇਬਾਜ਼ੀ ਦੀ ਘਟਨਾ ਵਿੱਚ ਇੱਕ ਵਿਅਕਤੀ ਜ਼ਖਮੀ ਹੋਇਆ ਹੈ। ਇਹ ਘਟਨਾ ਚਾਈਨਾ ਟਾਊਨ ਇਲਾਕੇ ਵਿੱਚ ਵਾਪਰੀ ਹੈ। ਦੱਸਿਆ ਜਾਂਦਾ ਹੈ ਕਿ ਦੋ ਵਿਅਕਤੀਆਂ ਵਿਚਾਲੇ ਤਕਰਾਰ ਹੋਇਆ ਸੀ, ਜਿਸ ਤੋਂ ਪਿੱਛੋਂ ਛੁਰੇਬਾਜ਼ੀ ਹੋ ਗਈ। ਇੱਕ ਵਿਅਕਤੀ ਜ਼ਖਮੀ ਹੋਇਆ ਅਤੇ ਜਦੋਂ ਕਿ ਦੂਜੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੋਰਟ ਮੂਡੀ ਇਲਾਕੇ ਦੀ ਇੱਕ ਔਰਤ ਨੇ ਪਟੀਸ਼ਨ ਚਲਾਈ ਹੈ ਅਤੇ ਮੰਗ ਕੀਤੀ ਹੈ ਕਿ ਜੁਰਮ ਕਰਨ ਵਾਲੇ ਸਿਆਸਤਦਾਨਾਂ ਨੂੰ ਸਿਆਸਤ ਤੋਂ ਲਾਂਭੇ ਕੀਤਾ ਜਾਵੇ। ਚੇਤੇ ਰਹੇ ਪੋਰਟ ਮੂਡੀ ਦੇ ਮੇਅਰ ਵਿਵਾਦਾਂ ਵਿੱਚ ਘਿਰੇ ਹੋਏ ਨੇ। ਰੌਬ ਵੈਗਰਾਮੋਵ 'ਤੇ ਕਾਮੁਕ ਹਮਲਾ ਕਰਨ ਦੇ ਦੋਸ਼ ਲੱਗਦੇ ਨੇ, ਜਿਸ ਦੇ ਮੱਦੇਨਜ਼ਰ ਉਹਨਾਂ ਨੂੰ ਛੁੱਟੀ 'ਤੇ ਭੇਜ ਦਿੱਤਾ ਗਿਆ ਸੀ। ਪਰੰਤੂ ਲੌਰਾ ਡਿਕ ਦਾ ਕਹਿਣਾ ਹੈ ਕਿ ਇਹ ਕਾਫੀ ਨਹੀਂ, ਅਜਿਹੇ ਸਿਆਸਤਦਾਨਾਂ ਨੂੰ ਸਿਆਸਤ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ। ਉਹ ਇਸ ਗੱਲ 'ਤੇ ਹੈਰਾਨ ਹੈ ਕਿ ਅਜਿਹਾ ਕਾਨੂੰਨ ਕਿਉਂ ਨਹੀਂ ਬਣਿਆ ਅਤੇ ਅਜਿਹਾ ਕਾਨੂੰਨ ਬਣਵਾਉਣ ਦੀ ਖਾਤਰ ਉਸਨੇ ਪਟੀਸ਼ਨ ਤੋਰ ਲਈ ਹੈ, ਜਿਸ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ। ਉਸ ਨੂੰ ਉਮੀਦ ਹੈ ਕਿ ਇਹ ਪਟੀਸ਼ਨ ਨਵੰਬਰ ਦੇ ਅਖੀਰਲੇ ਹਫ਼ਤੇ ਵਿੱਚ BC ਦੀ ਵਿਧਾਨ ਸਭਾ ਵਿੱਚ ਪੇਸ਼ ਕੀਤੀ ਜਾਵੇਗੀ ਤਾਂ ਜੋ ਸਰਕਾਰ ਇਸ ਸੰਬੰਧ ਵਿੱਚ ਕੋਈ ਕਾਨੂੰਨ ਬਣਾ ਸਕੇ। ਵੈਨਕੂਵਰ ਦੇ ਵਿੱਚ ਮੂਲ ਵਾਸੀ ਆਗੂਆਂ ਦਾ ਸੰਮੇਲਨ ਸ਼ੁਰੂ ਹੈ। ਇਹ ਸੰਮੇਲਨ 3 ਦਿਨ ਚੱਲੇਗਾ। ਇਸ ਵਿੱਚ BC ਦੇ ਵੱਖ-ਵੱਖ ਮੂਲ ਵਾਸੀ ਕਬੀਲਿਆਂ ਦੇ ਆਗੂ ਪਹੁੰਚ ਰਹੇ ਨੇ ਅਤੇ ਉਹ ਆਪੋ ਆਪਣੇ ਮੁੱਦੇ ਹਾਈਲਾਈਟ ਕਰਨਗੇ। ਇਸ ਮੌਕੇ 'ਤੇ BC ਸਰਕਾਰ ਦੇ ਨੁਮਾਇੰਦੇ ਵੀ ਹਾਜ਼ਰ ਹੋਣਗੇ। ਉਹ BC ਸਰਕਾਰ ਦੇ ਨੁਮਾਇੰਦਿਆਂ ਨਾਲ ਰਲ ਕੇ ਇਹਨਾਂ ਮੁੱਦਿਆਂ ਦੇ ਹੱਲ ਕੱਢਣ ਵਾਸਤੇ ਵਿਚਾਰਾਂ ਕਰਨਗੇ। ਇਹਨਾਂ ਮੁੱਦਿਆਂ ਦੇ ਵਿੱਚ ਪੀਣ ਦਾ ਗੰਦਲਾ ਪਾਣੀ ਅਤੇ ਘਰਾਂ ਦੀ ਘਾਟ ਅਤੇ ਢਾਂਚਾਗਤ ਹਿੰਸਾ ਅਤੇ ਨਸਲਵਾਦ ਵਰਗੇ ਕੁਝ ਅਹਿਮ ਮੁੱਦੇ ਸ਼ਾਮਲ ਨੇ, ਜਿਨ੍ਹਾਂ ਉੱਪਰ ਕਾਫੀ ਵਿਚਾਰਾਂ ਹੋਣਗੀਆਂ ਅਤੇ ਤਾਂ ਜੋ ਉਸ ਦਾ ਕੋਈ ਹੱਲ ਕੱਢਿਆ ਜਾ ਸਕੇ। ਤੇ ਅੰਤ ਵਿੱਚ ਤਬਸਰਾ। ਕੈਨੇਡਾ ਦੇ ਉੱਘੇ ਲੇਖਕ MG ਵਸੰਜੀ ਦਾ ਨਵਾਂ ਨਾਵਲ ਅ ਡੈਲੀ ਆਬਸੈਸ਼ਨ ਭਾਰਤ 'ਚ ਸੱਜੇ ਪੱਖੀ ਮੋਦੀ ਸਰਕਾਰ ਹੇਠਾਂ ਘੱਟ ਗਿਣਤੀਆਂ ਖਾਸ ਤੌਰ 'ਤੇ ਮੁਸਲਮਾਨਾਂ ਨਾਲ ਹੋ ਰਹੀਆਂ ਵਧੀਕੀਆਂ ਦਾ ਪਰਦਾਫਾਸ਼ ਕਰਦਾ ਹੈ। ਇਹ ਨਾਵਲ ਹੁਣ ਮਾਰਕੀਟ ਵਿੱਚ ਆ ਚੁੱਕਿਆ ਹੈ ਅਤੇ ਸਭ ਨੂੰ ਇਸ ਨੂੰ ਪੜ੍ਹਨ ਲਈ ਪ੍ਰੇਰਿਆ ਜਾਂਦਾ ਹੈ। ਨਾ ਸਿਰਫ ਦੇਸੀ ਭਾਈਚਾਰੇ ਨੂੰ ਇਹ ਨਾਵਲ ਪੜ੍ਹਨ ਦੀ ਲੋੜ ਹੈ, ਸਗੋਂ ਦੇਸੀ ਭਾਈਚਾਰੇ ਨੂੰ ਚਾਹੀਦਾ ਕਿ ਇਹ ਮੇਨ ਸਟ੍ਰੀਮ ਭਾਵ ਵੱਡੇ ਭਾਈਚਾਰੇ ਦੇ ਲੋਕਾਂ ਨੂੰ ਵੀ ਇਹ ਨਾਵਲ ਪੜ੍ਹਨ ਲਈ ਪ੍ਰੇਰੇ। MG ਵਸੰਜੀ ਇੱਕ ਵੱਡੇ ਕੱਦ ਵਾਲੇ ਨਾਵਲਿਸਟ ਨੇ ਜਿਹੜੇ ਅੰਤਰਰਾਸ਼ਟਰੀ ਪੱਧਰ 'ਤੇ ਅਨੇਕਾਂ ਕਿਸਮ ਦੇ ਇਨਾਮ ਪਾ ਚੁੱਕੇ ਨੇ ਅਤੇ ਉਹਨਾਂ ਵੱਲੋਂ ਪਹਿਲਾਂ ਵੀ ਅਨੇਕਾਂ ਕਿਸਮ ਦੇ ਚਰਚਿਤ ਨਾਵਲ ਲਿਖੇ ਜਾ ਚੁੱਕੇ ਨੇ। ਪਰੰਤੂ ਤਾਜ਼ਾ ਨਾਵਲ ਇਸ ਗੱਲ ਨੂੰ ਬੇਨਕਾਬ ਕਰਦਾ ਹੈ ਕਿ ਕਿਵੇਂ ਭਾਰਤ ਵਿੱਚ ਘੱਟ ਗਿਣਤੀਆਂ ਉੱਪਰ ਜ਼ਿਆਦਤੀਆਂ ਲਗਾਤਾਰ ਵਧੀਆਂ ਹੀ ਜਾ ਰਹੀਆਂ ਨੇ। ਨਵਾਂ ਨਾਵਲ ਦਰਅਸਲ ਇੱਕ ਪਿਆਰ ਕਹਾਣੀ ਹੈ। ਇੱਕ ਮੁਸਲਮਾਨ ਮਰਦ ਅਤੇ ਇੱਕ ਹਿੰਦੂ ਔਰਤ ਦੀ ਪਿਆਰ ਕਹਾਣੀ ਹੈ ਜਿਹੜੀ ਫਿਰਕਾ ਪ੍ਰਸਤੀ ਦੀ ਭੇਟ ਚੜ੍ਹ ਜਾਂਦੀ ਹੈ ਅਤੇ ਇਹ ਨਾਵਲ ਅੰਤਰਰਾਸ਼ਟਰੀ ਪੱਧਰ 'ਤੇ ਮੋਦੀ ਸਰਕਾਰ ਦੇ ਨੱਕ ਹੇਠਾਂ ਹੋ ਰਹੀਆਂ ਜ਼ਿਆਦਤੀਆਂ ਨੂੰ ਲੈ ਕੇ ਪਸਰੀ ਹੋਈ ਚੁੱਪੀ ਨੂੰ ਤੋੜਨ ਵਿੱਚ ਸਹਾਈ ਸਿੱਧ ਹੋ ਸਕਦਾ ਹੈ, ਜਿਸ ਕਾਰਨ ਇਸ ਦੀ ਵੱਧ ਤੋਂ ਵੱਧ ਚਰਚਾ ਕੀਤੀ ਜਾਣੀ ਚਾਹੀਦੀ ਹੈ ਅਤੇ ਇਸ ਦਾ ਨੋਟਿਸ ਲਿਆ ਜਾਣਾ ਚਾਹੀਦਾ ਹੈ। ਬਾਕਾਇਦਾ MG ਵਸੰਜੀ ਇਸੇ ਹਫ਼ਤੇ ਵੈਨਕੂਵਰ ਪਹੁੰਚ ਰਹੇ ਨੇ, ਜਿੱਥੇ ਉਹ ਅੰਤਰਰਾਸ਼ਟਰੀ ਪੱਧਰ ਦੇ ਸਾਲਾਨਾ ਇੰਡੀਅਨ ਸਮਰ ਫੈਸਟੀਵਲ ਵਿੱਚ ਵੀ ਬੋਲਣਗੇ ਅਤੇ ਉਮੀਦ ਹੈ ਕਿ ਇਸ ਨਾਲ ਇਸ ਸੰਬੰਧ ਵਿੱਚ ਛਾਈ ਹੋਈ ਚੁੱਪੀ ਟੁੱਟ ਜਾਵੇਗੀ। ਇਹ ਸਨ ਅੱਜ ਦੀਆਂ ਅਪਡੇਟਸ। ਗੁਰਪ੍ਰੀਤ ਨੂੰ ਦਿਓ ਇਜਾਜ਼ਤ। ਧੰਨਵਾਦ। ਹੈਵ ਅ ਨਾਈਸ ਡੇ।